ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਈ ਗਈ ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ। ਕਿਸਾਨਾਂ ਵੱਲੋਂ ਕਾਲੇ ਦਿਵਸ ਵਜੋਂ ਮਨਾਇਆ ਗਿਆ ਭਾਰਤੀ ਗਣਤੰਤਰ ਦਿਵਸ। ਹਿੰਦੂ ਮੰਦਰ ਕਮੇਟੀ ਵੱਲੋਂ 48 ਧਾਮਾਂ ਤੇ ਗੈਰ ਹਿੰਦੂਆਂ ਦੇ ਆਉਣ ਤੇ ਪਾਬੰਦੀ ਦਾ ਪ੍ਰਸਤਾਵ। ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਨੂੰ ਹਰ ਸਾਲ ਮਨਾਇਆ ਜਾਇਆ ਕਰੇਗਾ ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਜਿਹੜਾ ਖਾਲਿਸਤਾਨ ਦਾ ਐਲਾਨ ਹੋਇਆ ਸੀ ਉਹਨੂੰ ਹਿੰਦੁਸਤਾਨ ਤੋਂ ਆਜ਼ਾਦ ਕਰਵਾਉਣ ਦਾ ਸੰਘਰਸ਼ ਅੱਜ ਵੀ ਨਿਰੰਤਰ ਜਾਰੀ। ਅੱਜ ਦਲ ਖਾਲਸਾ ਅਕਾਲੀ ਦਲ ਅੰਮ੍ਰਿਤਸਰ ਪੰਚ ਪ੍ਰਧਾਨੀ ਜਥਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਸਮੇਤ 4 ਪ੍ਰਮੁੱਖ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ 26 ਜਨਵਰੀ 1986 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਇਤਿਹਾਸਕ ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਉਸ ਸਰਬੱਤ ਖਾਲਸਾ ਦੌਰਾਨ ਲਏ ਗਏ ਇਤਿਹਾਸਕ ਫੈਸਲੇ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ, ਜਿਸ ਨੂੰ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾਂਦਾ ਹੈ। ਸਮਾਗਮ ਦੌਰਾਨ ਪੰਥਕ ਆਗੂਆਂ ਨੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਪੰਥਕ ਏਕਤਾ ਅਤੇ ਸਿੱਖ ਕੌਮ ਦੇ ਅਧਿਕਾਰਾਂ ਬਾਰੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ 1986 ਦਾ ਸਰਬੱਤ ਖਾਲਸਾ ਸਿੱਖਾਂ ਦੀ ਸਾਂਝੀ ਆਵਾਜ਼ ਅਤੇ ਲੋਕਤੰਤਰਿਕ ਪਰੰਪਰਾ ਦਾ ਪ੍ਰਤੀਕ ਸੀ। ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਭਵਿੱਖ ਵਿੱਚ ਪੰਥਕ ਮਸਲਿਆਂ ਤੇ ਇਕੱਠੇ ਹੋ ਕੇ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ ਗਿਆ। ਪੰਥਕ ਜਥੇਬੰਦੀਆਂ ਨੇ ਜ਼ੋਰ ਦਿੱਤਾ ਕਿ ਅਜਿਹੇ ਇਤਿਹਾਸਕ ਦਿਹਾੜੇ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਅਤੇ ਪੰਥਕ ਚੇਤਨਾ ਨੂੰ ਮਜ਼ਬੂਤ ਕਰਨ ਲਈ ਬਹੁਤ ਜ਼ਰੂਰੀ ਹਨ। ਅੱਜ 26 ਜਨਵਰੀ 2026 ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਦੇ 40 ਸਾਲ ਪੂਰੇ ਹੋਣ ਦੇ ਉੱਤੇ ਪੰਥਕ ਜਥੇਬੰਦੀਆਂ ਵੱਲੋਂ ਇਕੱਤਰਤਾ ਕੀਤੀ ਗਈ ਸੀ, ਜਿਹਦਾ ਮੁੱਖ ਕਾਰਨ ਹੈ ਕਿ ਪੰਥ ਨੂੰ ਇਕਸੁਰਤਾ ਦੇ ਵਿੱਚ ਲਿਆਂਦਾ ਸਕੇ, ਏਕਤਾ ਦੇ ਵਿੱਚ ਲਿਆਂਦਾ ਜਾ ਸਕੇ, ਇੱਕ ਝੰਡੇ ਥੱਲੇ ਲਿਆਂਦਾ ਜਾ ਸਕੇ। ਔਰ ਜਿਹੜੀ ਗੱਲ ਵਾਰ-ਵਾਰ ਜ਼ੁਬਾਨਾਂ ਰਾਹੀਂ ਕਹੀ ਜਾਂਦੀ ਰਹੀ ਸੀ ਕਿ ਪੰਥ ਇਕੱਠਾ ਨਹੀਂ ਹੁੰਦਾ, ਉਹਨੂੰ ਇੱਕ ਪ੍ਰੈਕਟੀਕਲ ਜਾਮਾ ਪਹਿਨਾਉਣ ਦੇ ਲਈ ਅੱਜ 4 ਸਿੱਖ ਜਥੇਬੰਦੀਆਂ ਨੇ ਪਹਿਲ ਕਦਮੀ ਕੀਤੀ ਹੈ ਔਰ ਸੰਘਰਸ਼ ਦੇ ਨਿਸ਼ਾਨੇ ਨੂੰ ਇੱਕ ਰੱਖਦੇ ਏਕਤਾ ਜਿਹੜੀ ਆ ਉਹ ਕੀਤੀ ਗਈ ਆ। ਔਰ ਏਕਤਾ ਦਾ ਮੁੱਢ ਬਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਾਕੀ ਜਿਹੜੀਆਂ ਜਥੇਬੰਦੀਆਂ, ਸਾਡੇ ਇੰਡੀਵਿਜੂਅਲਸ ਜਿਹੜੇ ਇਸ ਸੰਘਰਸ਼ ਨੂੰ ਮਾਨਤਾ ਦਿੰਦੇ ਨੇ ਔਰ ਇਸ ਗੱਲ ਦੇ ਨਾਲ ਸਹਿਮਤ ਨੇ, ਉਹਨਾਂ ਸਾਰਿਆਂ ਨੂੰ ਅਸੀਂ ਇਸ ਕਲਾਵੇ ਦੇ ਵਿੱਚ ਲੈਣ ਦੇ ਲਈ ਦਰਵਾਜ਼ੇ ਅੱਜ ਖੋਲ੍ਹੇ ਨੇ। ਔਰ ਉਹਦੇ ਨਾਲ ਹੀ ਜੋ ਵੀ ਕੱਲ੍ਹ ਨੂੰ ਜੁੜੇਗਾ, ਜਿਹਦੇ ਤੱਕ ਵੀ ਅਸੀਂ ਪਹੁੰਚ ਕਰਾਂਗੇ, ਜਿਹੜਾ ਸਹਿਮਤ ਹੋਏਗਾ ਉਹ ਬਰਾਬਰ ਦਾ ਇਹਦੇ ਵਿੱਚ ਮਾਣਮੱਤਾ ਜਿਹੜਾ ਆਪਣਾ ਮਾਣ ਆ ਉਹ ਹਾਸਲ ਕਰੇਗਾ। ਕੋਈ ਇਹ ਨਹੀਂ ਹੈ ਕਿ ਜਿਹੜੀਆਂ ਅੱਜ 4 ਇਕੱਠੀਆਂ ਹੋ ਗਈਆਂ ਵੱਡੀਆਂ ਨੇ ਤੇ ਇਹਨਾਂ ਦਾ ਸਤਿਕਾਰ ਪੰਥ 'ਚ ਜ਼ਿਆਦਾ ਹੋ ਜੇ ਤੇ ਬਾਕੀਆਂ ਨੂੰ ਜਿਹੜਾ ਥੱਲੇ ਕਰ ਦਿੱਤਾ ਹੈ। ਸਾਰੇ ਆਦਰ ਮਾਨ ਸਤਿਕਾਰ ਦੇ ਪਾਤਰ ਨੇ। ਜਿਨ੍ਹਾਂ ਨੇ ਸੰਘਰਸ਼ ਲੜਿਆ ਤੇ ਅੱਗੇ ਲੜਨਾ ਹੈ, ਉਹਨਾਂ ਸਾਰਿਆਂ ਨੂੰ ਸਾਡੀ ਬੇਨਤੀ ਹੈ ਕਿ ਸਾਨੂੰ ਅਮਲੀ ਰੂਪ ਦੇ ਵਿੱਚ ਇਕੱਤਰ ਹੋਣਾ ਚਾਹੀਦਾ ਹੈ। ਗੱਲਾਂ ਬਹੁਤ ਹੋ ਗਈਆਂ ਨੇ, ਇਕੱਠੇ ਹੋ ਕੇ ਆਪਾਂ ਸੰਘਰਸ਼ ਦੀ ਜਿਹੜੀ ਅਗਲੀ ਰੂਪ ਰੇਖਾ ਨੂੰ ਉਲੀਕੀਏ, ਜਿਹਦੇ ਤਹਿਤ ਪਹਿਲਾ ਪ੍ਰੋਗਰਾਮ ਦਿੰਦੇ ਹੋਏ ਅੱਜ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ 29 ਅਪ੍ਰੈਲ 1986 ਦੇ ਖਾਲਿਸਤਾਨ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ ਵੱਡੇ ਪੱਧਰ ਦੇ ਉੱਤੇ ਮਨਾਈ ਜਾਏਗੀ। ਔਰ ਇਹ ਕਾਫਲਾ ਜਿਹੜਾ ਅੱਜ 4 ਆ ਉਹ ਅਗਲੇ 3 ਮਹੀਨਿਆਂ ਤੱਕ ਹੋਰ ਜ਼ਿਆਦਾ ਵਧਾਇਆ ਜਾਏਗਾ ਔਰ ਉਸ ਦਿਨ ਇੱਕ ਵਾਰ ਫਿਰ ਪੰਥਕ ਜਜ਼ਬਿਆਂ ਦੇ ਨਾਲ ਉਸ ਦਿਨ ਨੂੰ ਯਾਦ ਕੀਤਾ ਜਾਏਗਾ। ਔਰ ਇਕੱਲਾ ਇਸ ਸਾਲ ਹੀ ਨਹੀਂ, ਖਾਲਿਸਤਾਨ ਐਲਾਨਨਾਮੇ ਦੀ ਵਰ੍ਹੇਗੰਢ ਨੂੰ ਹਰ ਸਾਲ ਮਨਾਇਆ ਜਾਇਆ ਕਰੇਗਾ ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਜਿਹੜਾ ਖਾਲਿਸਤਾਨ ਦਾ ਐਲਾਨ ਹੋਇਆ ਸੀ ਉਹਨੂੰ ਹਿੰਦੁਸਤਾਨ ਤੋਂ ਆਜ਼ਾਦ ਕਰਵਾਉਣ ਦਾ ਸੰਘਰਸ਼ ਅੱਜ ਵੀ ਨਿਰੰਤਰ ਜਾਰੀ। ਕਿਹੜੇ ਪਾਸ ਮਤਿਆਂ ਦੇ ਵਿੱਚੋਂ ਜਿਹੜੇ ਮੈਂ ਤੁਹਾਨੂੰ ਅਹਿਮ ਦੱਸੇ ਇਹ ਵੀ ਸਾਰਿਆਂ ਨੂੰ ਕਲਾਵੇ ਦੇ ਵਿੱਚ ਲੈਣ ਦਾ, ਗੁਰਮਤੇ ਦਾ ਫੈਸਲਾ, ਸਾਂਝੀ ਪੰਚ ਪ੍ਰਧਾਨੀ ਦਾ ਫੈਸਲਾ ਕਿ ਸਾਂਝੀ ਇੱਕ ਕਲੈਕਟਿਵ ਲੀਡਰਸ਼ਿਪ ਹੋਵੇ, ਇਸ ਗੱਲ ਦਾ ਫੈਸਲਾ, ਸਰਬੱਤ ਖਾਲਸਾ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਉਹਦੇ ਵਿਧੀ ਵਿਧਾਨ ਦਾ ਫੈਸਲਾ, ਔਰ 29 ਅਪ੍ਰੈਲ 1986 ਦਾ ਖਾਲਿਸਤਾਨ ਐਲਾਨਨਾਮੇ ਦਾ ਜਿਹੜਾ ਫੈਸਲਾ ਆ। ਔਰ ਉਹਦੇ ਨਾਲ ਜਿਹੜਾ ਇੱਕ ਲੜੀ ਜਿਹੜੀ ਤੋੜ ਕੇ ਵੇਖੀ ਜਾਂਦੀ ਆ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ, ਮਿਸਲਾਂ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਹਨੂੰ ਲੜੀ ਦੇ ਵਿੱਚ ਜੋੜ ਕੇ ਇਸ ਗੱਲ ਨੂੰ ਕਲੀਅਰ ਕਰਨ ਦਾ ਮਤਾ ਪਾਇਆ ਗਿਆ ਹੈ ਕਿ ਖਾਲਿਸਤਾਨ ਉਹਨਾਂ ਰਾਜਾਂ ਦੀ ਹੀ ਅਗਲੀ ਲੜੀ ਆ। ਉਹਦੇ ਵਿੱਚ ਜਿਹੜੀ ਸਾਡੀ ਸਪਿਰਿਟ ਹੈ ਉਹ ਸੇਮ ਆ, ਬੇਸ਼ੱਕ ਨਾਮ ਅਲੱਗ ਹੋਣ। ਅੱਜ ਦਾ ਸਮਾਗਮ 26 ਜਨਵਰੀ 1986 ਦੇ ਵਿੱਚ ਸਰਬੱਤ ਖਾਲਸਾ ਉਸ ਵੇਲੇ ਹੋਇਆ ਸੀ। ਉਹਦਾ ਕਾਰਨ ਸੀ ਵੀ 1984 ਦੇ ਵਿੱਚ ਇੰਦਰਾ ਗਾਂਧੀ ਨੇ ਤੇ BJP ਦੇ ਲੀਡਰਾਂ ਨੇ ਸਾਰਿਆਂ ਨੇ ਰਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸਰਕਾਰੀ ਤੌਰ ਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਬਿਲਡਿੰਗ ਜਿਹੜੀ ਬਣਾ ਦਿੱਤੀ। ਪਰ 26 ਜਨਵਰੀ ਤੇ 1986 ਦੇ ਵਿੱਚ ਪੰਥ ਨੇ ਫੈਸਲਾ ਲਿਆ
ਫੈਸਲਾ ਇਹ ਸੀ ਕਿ ਸਾਨੂੰ ਉਹਨਾਂ ਨੇ ਜਿਹੜਾ ਅਕਾਲ ਤਖਤ ਸਾਹਿਬ ਜਿਹੜਾ ਬਣਾਇਆ ਉਹ ਸਾਨੂੰ ਕਬੂਲ ਨਹੀਂ ਸਾਨੂੰ, ਇਸ ਕਰਕੇ ਉਹਨਾਂ ਨੇ ਫਿਰ ਮੁੜ ਕੇ ਬਾਅਦ ਵਿੱਚ 5 ਸੰਤ ਮਹਾਂਪੁਰਸ਼ ਜਿਹੜੇ ਸਨ ਉਹਨਾਂ ਦੇ ਨਾਲ ਲਾ ਕੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੁਬਾਰਾ ਸੁਰਜੀਤ ਕੀਤਾ ਗਿਆ। ਅਤੇ ਉਸ ਤੋਂ ਬਾਅਦ ਫਿਰ 40 ਸਾਲ ਤੋਂ ਬਾਅਦ ਐਰਕਾਂ ਦੀ ਇੱਕ 4 ਜਥੇਬੰਦੀਆਂ ਨੇ ਉਹਨਾਂ ਨੇ ਵਿਸ਼ਵਾਸ ਕੀਤਾ ਕਿ ਆਪਾਂ ਸਾਰੇ ਰਲ ਕੇ ਇੱਕ ਦੂਸਰੇ ਨਾਲ ਬੈਠ ਕੇ ਅਤੇ ਆਪਾਂ ਸਰਬੱਤ ਖਾਲਸਾ ਜਿਹੜਾ ਵਾ ਉਹਦੀ ਵਿਧੀ ਵਿਧਾਨ ਕੀ ਹੈ ਇੱਕ ਉਹ ਕਰਨਾ ਚਾਹੀਦਾ ਵੀ ਅਕਾਲ ਤਖਤ ਸਾਹਿਬ ਦੇ ਤੋਂ ਜਿਹੜਾ ਹੁਕਮ ਹੁੰਦਾ ਜਿਹੜਾ ਉਹਦਾ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ ਹੈ ਉਹ ਸਾਰਾ ਕੁਝ ਸਾਨੂੰ ਉਸ ਤਰ੍ਹਾਂ ਹੋਣਾ ਚਾਹੀਦਾ ਵੀ ਸਰਬੱਤ ਖਾਲਸਾ ਕਿਵੇਂ ਹੋ ਸਕਦਾ। ਇੱਕ ਤਾਂ ਉਹਦੀ ਗੱਲ ਹੈ ਅੱਜ ਦੇ ਵਿੱਚ। ਦੂਸਰਾ ਹੈ ਵੀ ਜਿਹੜਾ ਖਾਲਸਾ ਪੰਥ ਦੇ ਬਾਅਦ ਵਿੱਚ ਇਸ ਵੇਲੇ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਇੱਕ ਉੱਧਰ ਸਾਰੇ ਤੁਰੇ ਫਿਰਦੇ ਨੇ ਅਤੇ ਉਹ ਯਤਨ ਕੀਤਾ ਗਿਆ 4 ਜਥੇਬੰਦੀਆਂ ਨੇ ਕਿ ਅਸੀਂ ਅੱਜ ਤੋਂ ਬਾਅਦ ਸਾਰਾ ਬੈਠ ਕੇ ਆਪਸ ਵਿੱਚ ਸਾਰੇ ਗੱਲ ਕਰਕੇ ਅਤੇ ਜਿਹੜੇ ਸਮਾਜਿਕ ਸਮਾਗਮ ਜਿੰਨੇ ਵੀ ਹੈ ਉਹ ਸਾਰੇ ਆਪਾਂ ਇਸ ਤਰ੍ਹਾਂ ਰਲ ਮਿਲ ਕੇ ਕਰਿਆ ਕਰਾਂਗੇ, ਕਿਉਂਕਿ ਸੰਗਤਾਂ ਨੂੰ ਸਾਰੇ ਖਾੜਕੂ ਸਿੰਘਾਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ 'ਤੇ ਲਿਆਉਣ ਵਾਸਤੇ ਜਿਹੜਾ ਯਤਨ ਕੀਤਾ ਸੀ ਅਤੇ ਉਹ ਜਿਹੜਾ ਹੈ ਹਰ ਸਾਲ ਇਸ ਦਿਹਾੜਾ ਜਿਹੜਾ ਮਨਾਇਆ ਜਾਇਆ ਕਰੇਗਾ, ਹਰ ਸਾਲ ਦੇ ਵਿੱਚ ਜਾਇਆ ਕਰੇਗਾ। ਅਤੇ ਇਸੇ ਤਰ੍ਹਾਂ ਹੀ ਹੁਣ ਥੋੜ੍ਹੇ ਦਿਨਾਂ ਬਾਅਦ 2-3 ਮਹੀਨੇ ਬਾਅਦ ਫਿਰ ਜਿਹੜਾ ਹੈ ਉਹ ਸਮਾਗਮ ਹੋਏਗਾ ਜਿਹੜਾ 1986 ਦੇ ਵਿੱਚ ਬਰਨਾਲਾ ਸਰਕਾਰ ਦੀ ਸਮੇਂ 'ਤੇ ਜਿਹੜਾ ਇਹ 4 ਗੁਰੂ ਕੇ ਸਿੱਖ ਜਿਹੜੇ ਨਾਲ ਸ਼ਹੀਦ ਕਰ ਦਿੱਤੇ ਸੀ ਉਹਨਾਂ ਦਾ ਦਿਹਾੜਾ ਵੀ ਜਿਹੜਾ ਹੈ ਉਹ ਥੋੜ੍ਹੇ ਦਿਨਾਂ ਬਾਅਦ ਹੋਏਗਾ। ਸੋ ਅੱਜ ਦਾ ਜਿਹੜਾ ਉਹ ਇਹੀ ਸੀ ਕਿ ਅਸੀਂ ਇਹੋ ਹੀ ਕੋਸ਼ਿਸ਼ ਕੀਤੀ ਹੈ ਵੀ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਜੋੜ ਕੇ ਰੱਖਣ ਦਾ ਯਤਨ ਕਰਨਾ ਹੈ ਅਤੇ ਸਾਡਾ ਇੰਨਾ ਹੀ ਹੈ। ਅੱਜ ਤੋਂ 40 ਸਾਲ ਪਹਿਲਾਂ ਜਿਹੜਾ ਦਮਦਮੀ ਟਕਸਾਲ ਨੇ ਸਰਬੱਤ ਖਾਲਸਾ ਸੱਦਿਆ ਸੀ ਉਹਦੇ 'ਚ ਆਪ ਮੁਹਾਰੇ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਔਰ ਉਹ ਜਿਹੜਾ ਇੱਕ ਸਿੱਖ ਸੰਘਰਸ਼ ਦੇ ਵਿੱਚ ਮੀਲ ਪੱਥਰ ਹੈ। ਉਸ ਦਿਨ ਜਿਹੜੇ ਫੈਸਲੇ ਲਏ ਗਏ ਜਿਨ੍ਹਾਂ ਵਿੱਚ ਜਿਹੜਾ ਕੌਮ ਦਾ ਨਿਸ਼ਾਨਾ ਖਾਲਿਸਤਾਨ ਮਿੱਥਿਆ ਗਿਆ, ਪੰਥਕ ਕਮੇਟੀ ਬਣਾਈ, ਫਿਰ ਜਿਹੜਾ ਸੀ ਮਨਵੀਰ ਸਿੰਘ ਚਹੇੜੂ ਨੂੰ ਖਾਲਸਾ ਕਮਾਂਡੋ ਫੋਰਸ ਦਾ ਜਰਨਲ ਬਣਾਇਆ, ਬਾਬਾ ਜੋਗਿੰਦਰ ਸਿੰਘ। ਸੋ ਉਹਦੇ 'ਚ ਦੋਨੇ ਸੰਘਰਸ਼ ਖਾੜਕੂ ਸੰਘਰਸ਼ ਵੀ ਅਤੇ ਜਿਹੜਾ ਪੋਲੀਟੀਕਲ ਸੰਘਰਸ਼ ਹੈ ਖਾਲਿਸਤਾਨ ਲਈ ਉਹਦੀ ਨੀਂਹ ਰੱਖੀ ਗਈ ਉਹਨੇ ਔਰ ਇੱਕ ਬਹੁਤ ਮਾਣ ਮੱਤਾ ਇਤਿਹਾਸ ਸਿਰਜਿਆ। ਸਿੰਘਾਂ ਨੇ ਸ਼ਹੀਦੀਆਂ ਪਾਈਆਂ ਔਰ ਪਹਿਲੀ ਵਾਰ ਹੋਇਆ ਜਿਹੜੀ ਗੱਲ ਹੈ ਮਿਸਲਾਂ ਤੋਂ ਬਾਅਦ ਸਿੱਖ ਆਪਣੇ ਲਈ ਲੜੇ, ਕਿਉਂਕਿ ਮਿਸਲਾਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਕਦੀ ਸਿੱਖ ਅੰਗਰੇਜ਼ਾਂ ਲਈ ਲੜੇ, ਕਦੀ ਸਿੱਖ ਹਿੰਦੁਸਤਾਨ ਲਈ ਲੜੇ, ਭਾਵ ਕਦੀ ਯੂਨੀਅਨ ਜੈਕ ਲਈ, ਕਦੀ ਤਿਰੰਗੇ ਲਈ। ਲੇਕਿਨ 84 ਤੋਂ ਬਾਅਦ ਕੌਮ ਔਰ 86 ਦੇ ਸਰਬੱਤ ਖਾਲਸੇ ਤੋਂ ਬਾਅਦ ਜਿਹੜੀ ਕੌਮ ਲੜੀ ਹੈ ਉਹ ਕੇਸਰੀ ਨਿਸ਼ਾਨ ਲਈ ਆਪਣਾ ਖਾਲਸਾ ਰਾਜ ਸਥਾਪਿਤ ਕਰਨ ਲਈ ਲੜਾਈ ਲੜੀ। ਉਹ ਜੰਗ ਅੱਜ ਵੀ ਜਾਰੀ ਹੈ। ਇਸ ਜਿਹੜਾ ਮੰਜ਼ਿਲ ਸਰ ਕਰ ਲਈ ਇਹ ਕੋਈ ਸਟੇਟ ਲਾਈਨ ਨਹੀਂ ਹੁੰਦੀ ਕਿ ਗ੍ਰਾਫ ਖਿੱਚਿਆ ਮੰਜ਼ਿਲ 'ਤੇ ਪਹੁੰਚ ਗਏ, ਉਤਾਰ ਚੜ੍ਹਾਅ ਆਉਂਦੇ ਰਹਿੰਦੇ ਆ। ਲੇਕਿਨ ਜਿਹੜੀਆਂ ਕੌਮਾਂ ਹੁੰਦੀਆਂ ਉਹ ਸਮੇਂ-ਸਮੇਂ 'ਤੇ ਨਿੱਘਰ ਫੈਸਲੇ ਲੈਂਦੀਆਂ। ਸੋ ਦਲ ਖਾਲਸਾ ਦਾ ਵੀ ਇਹ ਯਤਨ ਸੀ ਕਿ ਸਾਰਿਆਂ ਨੂੰ ਇਕੱਠੇ ਕਰਕੇ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਜਿਨ੍ਹਾਂ ਦਾ ਨਿਸ਼ਾਨਾ ਖਾਲਿਸਤਾਨ ਹੈ ਉਹਨਾਂ ਨੂੰ ਇਕੱਠੇ ਕਰਕੇ ਉਹਦੀ ਯਾਦ ਮਨਾਈ ਜਾਵੇ, ਉਸ ਕਮਿਟਮੈਂਟ ਨੂੰ ਫਿਰ ਦੁਹਰਾਇਆ ਜਾਵੇ ਔਰ ਅੱਗੇ ਤੋਂ ਕਿਵੇਂ ਅਸੀਂ ਆਪਣੀ ਮੰਜ਼ਿਲ ਸਰ ਕਰਨੀ ਹੈ ਉਹਦੀ ਰਣਨੀਤੀ ਤਿਆਰ ਕੀਤੀ ਜਾਵੇ। ਉਦੋਂ ਪੰਥਕ ਕਮੇਟੀ ਨੇ 29 ਅਪ੍ਰੈਲ ਨੂੰ ਜਿਹੜੇ ਡੈਕਲੇਰੇਸ਼ਨ ਆਫ ਖਾਲਿਸਤਾਨ ਕੀਤੀ ਸੀ। ਅਸੀਂ 29 ਅਪ੍ਰੈਲ ਨੂੰ ਵੀ ਵੱਡੇ ਪੱਧਰ 'ਤੇ ਹਰ ਸਾਲ ਕੌਮ ਨੂੰ ਸੰਦੇਸ਼ ਦਿੱਤਾ ਹੈ ਦਿਨ ਮਨਾਇਆ ਜਾਵੇ ਔਰ ਅਸੀਂ ਵੀ ਸਾਰੇ ਇਕੱਠੇ ਹੋ ਕੇ ਉਸ ਦਿਨ ਨੂੰ ਇੱਕ ਯਾਦਗਾਰੀ ਦਿਨ ਬਣਾਓ ਔਰ ਕੌਮ ਨੂੰ ਨਵੀਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਆਪਣੀ ਮੰਜ਼ਿਲ ਵਧਣ ਲਈ ਪ੍ਰੇਰਨਾ ਦੇਵਾਂਗੇ। ਇਸ ਲਈ ਅੱਜ ਜਿਹੜਾ ਸਰਬੱਤ ਖਾਲਸਾ ਯਾਦਗਾਰੀ ਸਮਾਗਮ ਕੀਤਾ ਗਿਆ ਹੈ ਅਤੇ ਉਸ ਕਮਿਟਮੈਂਟ ਨੂੰ ਦੁਹਰਾਇਆ ਗਿਆ, ਉਹਨਾਂ ਨੂੰ ਸਤਿਕਾਰ ਭੇਟ ਕੀਤਾ ਗਿਆ। ਉਹ ਸਾਡੇ ਮਹਾਨ ਯੋਧੇ ਸੀ, ਸਾਡੇ ਨਾਇਕ ਹੈ ਔਰ ਜਿੰਨੇ ਵੀ ਸ਼ਹੀਦ ਹੈ, ਜਿਹਨੇ ਥੋੜ੍ਹੀ ਜਿਹੀ ਵੀ ਕੁਰਬਾਨੀ ਕੀਤੀ ਹੈ, ਜਿਹਨੇ ਪੁਲਿਸ ਤੋਂ ਕੁੱਟ ਖਾਧੀ ਹੈ, ਘਰੋਂ ਭਗੌੜਾ ਹੋਇਆ, ਜ਼ਮੀਨ ਜਾਇਦਾਦ ਦਾ ਨੁਕਸਾਨ ਹੋਇਆ, ਜਿਨ੍ਹਾਂ ਨੇ ਜਿਸ ਤਰ੍ਹਾਂ ਭਾਈ ਦਲਜੀਤ ਸਿੰਘ ਜਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਸਾਨੂੰ ਠਹਿਰਾਵਾਂ ਦਿੱਤੀਆਂ, ਜਿਨ੍ਹਾਂ ਨੇ ਸਾਡੀ ਖਾਤਰ ਮਾਰਾਂ ਖਾਧੀਆਂ ਖੜਕਾਂ, ਉਹਨਾਂ ਸਾਰਿਆਂ ਨੂੰ ਸਤਿਕਾਰ ਭੇਟ ਕਰਦੇ ਹੋਏ ਅੱਗੇ ਤੋਂ ਇਸ ਕਮਿਟਮੈਂਟ ਨੂੰ ਇਸ ਨਿਸ਼ਾਨੇ ਲਈ ਡਟੇ ਰਹਿਣ ਲਈ ਵਚਨਬੱਧਤਾ ਦੁਹਰਾਈ ਗਈ ਹੈ।
ਸੋ ਆਸ ਕਰਦੇ ਹਾਂ ਕੌਮ ਜਿਹੜੀ ਆ ਇੱਧਰ ਉੱਧਰੀਆਂ ਛੱਡ ਕੇ ਜਿਹੜੀਆਂ ਦਿੱਲੀ ਦੀਆਂ ਸੂਬੇਦਾਰੀਆਂ ਜਾਂ ਹੋਰ ਆਪਸੀ ਗਰਜਾਂ ਤੋਂ ਉੱਪਰ ਉੱਠ ਕੇ ਇਸ ਮਿੱਥੇ ਉਹ ਨਿਸ਼ਾਨੇ ਵੱਲ ਵਧੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਅੱਜ ਪੂਰੇ ਭਾਰਤ ਵਿੱਚ ਜਿਹੜਾ ਆ ਟਰੈਕਟਰ ਮਾਰਚ 26 ਜਨਵਰੀ ਨੂੰ ਕੀਤਾ ਜਾਣਾ ਆ ਤੇ ਕਰ ਰਹੇ ਆ। ਵੱਡੀ ਗਿਣਤੀ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਟਰੈਕਟਰ ਲੈ ਕੇ ਅੱਜ ਸਰਕਲਾਂ ਦੇ ਵਿੱਚ, ਤਹਿਸੀਲ ਲੈਵਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਮਾਰਚ ਕਰਨਗੇ। ਕਿਰਤੀ ਲੋਕ ਸੜਕਾਂ ਤੇ ਨੇ, ਮਜ਼ਦੂਰਾਂ ਤੇ ਪਰਚੇ ਦੇ ਕੇ ਜੇਲ੍ਹਾਂ 'ਚ ਦਿੱਤਾ ਜਾ ਰਿਹਾ, ਪੱਤਰਕਾਰਾਂ ਦੀ ਜ਼ੁਬਾਨ ਕੀਤੀ ਜਾ ਰਹੀ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਤੇ ਇੱਕ ਪਾਸੇ ਵੱਡੀ ਡਰਾਮੇਬਾਜ਼ੀ ਸੈਂਟਰ ਦੀ ਸਰਕਾਰ ਅੱਜ ਦਿੱਲੀ ਦੇ ਅੰਦਰ ਕਰ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ 26 ਜਨਵਰੀ ਦੇ ਮੌਕੇ ਤੇ ਪੂਰੇ ਭਾਰਤ ਵਿੱਚ ਹਜ਼ਾਰਾਂ ਕਿਸਾਨ ਟਰੈਕਟਰਾਂ ਤੇ ਸਵਾਰ ਹੋ ਕੇ ਸੜਕਾਂ ਤੇ ਉਤਰੇ। ਕਿਸਾਨਾਂ ਵੱਲੋਂ ਅੱਜ ਦੇ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਇਆ ਗਿਆ ਅਤੇ ਉਹਨਾਂ ਵੱਲੋਂ ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡ ਬਿੱਲ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਜੀਕਰਨ ਨੂੰ ਵਧਾਵਾ ਦੇ ਰਹੀ ਹੈ, ਜਿਸ ਦਾ ਨੁਕਸਾਨ ਆਮ ਲੋਕਾਂ, ਗਰੀਬ ਪਰਿਵਾਰਾਂ, ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁਗਤਣਾ ਪਵੇਗਾ। ਕਿਸਾਨਾਂ ਨੇ ਦਾਅਵਾ ਕੀਤਾ ਕਿ ਜੇਕਰ ਬਿਜਲੀ ਸੋਧ ਬਿੱਲ ਲਾਗੂ ਹੁੰਦਾ ਹੈ ਤਾਂ ਬਿਜਲੀ ਮੀਟਰ ਸਿਮ ਕਾਰਡ ਰਿਚਾਰਜ ਮਾਡਲ ਤੇ ਚੱਲਣਗੇ। ਉਹਨਾਂ ਦੇ ਮੁਤਾਬਕ ਰਿਚਾਰਜ ਜਿੰਨਾ ਹੋਵੇਗਾ ਓਨੀ ਹੀ ਬਿਜਲੀ ਮਿਲੇਗੀ ਅਤੇ ਰਿਚਾਰਜ ਨਾ ਹੋਣ ਦੀ ਸਥਿਤੀ ਵਿੱਚ ਬਿਜਲੀ ਕੱਟ ਦਿੱਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮਾਡਲ ਗਰੀਬ ਵਰਗ ਲਈ ਗੰਭੀਰ ਸਮੱਸਿਆ ਪੈਦਾ ਕਰੇਗਾ। ਇਸ ਤੋਂ ਇਲਾਵਾ ਬੀਜ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਨੇ ਕਿਹਾ ਕਿ ਬਿੱਲ ਲਾਗੂ ਹੋਣ ਤੋਂ ਬਾਅਦ ਸਿਰਫ ਕੁਝ ਵੱਡੀਆਂ ਕੰਪਨੀਆਂ ਹੀ ਬੀਜ ਵੇਚਣ ਦੀ ਹੱਕਦਾਰ ਹੋਣਗੀਆਂ, ਜਿਸ ਨਾਲ ਬੀਜਾਂ ਤੇ ਮਨਮਾਨੀ ਅਤੇ ਏਕਾਧਿਕਾਰ ਹਾਸਲ ਹੋ ਜਾਵੇਗਾ। ਉਹਨਾਂ ਨੇ ਦਲੀਲ ਦਿੱਤੀ ਕਿ ਇਸ ਦੇ ਨਤੀਜੇ ਵਜੋਂ ਕਿਸਾਨਾਂ ਦਾ ਆਧਾਰ ਕੁਝ ਕੰਪਨੀਆਂ ਤੇ ਹੋ ਜਾਵੇਗਾ, ਜੋ ਕਿਸਾਨੀ ਹਿੱਤਾਂ ਲਈ ਸਹੀ ਨਹੀਂ ਹੈ। ਲੇਬਰ ਕੋਡ ਬਿੱਲ ਬਾਰੇ ਕਿਸਾਨਾਂ ਨੇ ਕਿਹਾ ਕਿ ਇਸ ਨਾਲ ਮਜ਼ਦੂਰ ਵਰਗ ਨੂੰ ਵੱਡਾ ਨੁਕਸਾਨ ਹੋਵੇਗਾ, ਕਿਉਂਕਿ ਮਜ਼ਦੂਰਾਂ ਦੇ ਹੱਕ ਘਟਣਗੇ। ਕਿਸਾਨਾਂ ਨੇ ਕਿਹਾ ਕਿ ਇਹ ਸਾਰੇ ਬਿੱਲ ਮਿਲ ਕੇ ਕਿਸਾਨ, ਮਜ਼ਦੂਰ ਅਤੇ ਆਮ ਨਾਗਰਿਕ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਦੇ ਹਨ ਅਤੇ ਸਰਕਾਰ ਸਭ ਕੁਝ ਨਿੱਜੀ ਹੱਥਾਂ ਵਿੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਦੀ ਰੋਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਆਪਣੇ ਟਰੈਕਟਰਾਂ ਸਮੇਤ ਸ਼ਾਮਿਲ ਹੋਏ ਅਤੇ ਲੋਕਾਂ ਨੂੰ ਇਹਨਾਂ ਬਿੱਲਾਂ ਬਾਰੇ ਜਾਣੂ ਕੀਤਾ ਗਿਆ। ਕਿਸਾਨੀ ਆਗੂਆਂ ਨੇ ਕਿਹਾ ਕਿ ਅੱਜ ਦਾ ਟਰੈਕਟਰ ਮਾਰਚ ਮੁਕਤਸਰ ਡੀਸੀ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਵਾਪਸ ਮੁਕਤਸਰ ਡੀਸੀ ਦਫ਼ਤਰ ਤੇ ਖਤਮ ਹੋਵੇਗਾ ਅਤੇ ਇਸ ਦੌਰਾਨ ਨਾਗਰਿਕਾਂ ਨੂੰ ਨਵੇਂ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। 26 ਤਰੀਕ ਨੂੰ ਦਿੱਲੀ ਦਾ ਘੋਲ ਜਿੱਤਿਆ ਸੀ, ਲਗਾਤਾਰ ਉਦੋਂ ਤੱਕ ਜਾਰੀ ਹੈ ਟਰੈਕਟਰ ਮਾਰਚ, ਜਿਹੜੇ ਟਰੈਕਟਰ ਤੋਂ ਥਰ-ਥਰ ਕੰਬਦੀ ਹੈ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਵੀ। ਜਿੱਥੇ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ, ਸੰਵਿਧਾਨ ਨੂੰ ਉਲਟ ਉਹਦੀਆਂ ਧੱਜੀਆਂ ਉਡਾ ਰਹੀਆਂ ਨੇ ਇੱਥੇ ਦੀਆਂ ਸਰਕਾਰਾਂ। ਕਿਰਤੀ ਲੋਕ ਸੜਕਾਂ ਤੇ ਨੇ, ਮਜ਼ਦੂਰਾਂ ਤੇ ਪਰਚੇ ਦੇ ਕੇ ਜੇਲ੍ਹਾਂ 'ਚ ਦਿੱਤਾ ਜਾ ਰਿਹਾ, ਪੱਤਰਕਾਰਾਂ ਦੀ ਜ਼ੁਬਾਨ ਕੀਤੀ ਜਾ ਰਹੀ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਤੇ ਇੱਕ ਪਾਸੇ ਵੱਡੀ ਡਰਾਮੇਬਾਜ਼ੀ ਸੈਂਟਰ ਦੀ ਸਰਕਾਰ ਅੱਜ ਦਿੱਲੀ ਦੇ ਅੰਦਰ ਕਰ ਰਹੀ ਹੈ। ਆ ਜਿਹੜਾ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਇਹ ਮੈਦਾਨ ਦੇ ਅੰਦਰ ਲੜਾਈ ਜਾਰੀ ਹੈ, ਉਹਨਾਂ ਤੱਕ ਜਾਰੀ ਰਹੂ ਜਿੰਨਾ ਤੱਕ ਇਹ ਸਰਕਾਰਾਂ ਲੁੱਟ ਨਹੀਂ ਬੰਦ ਕਰਦੀਆਂ। ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਦਿੱਲੀ ਦੀ ਸਰਕਾਰ ਨਾਲੋਂ ਚਾਰ ਕਦਮ ਅੱਗੇ ਹੈ। ਪੱਤਰਕਾਰਾਂ ਦੇ ਪਰਚੇ ਦਿੱਤੇ, ਪਰਚੇ ਕਰਕੇ ਰੱਖ ਲਏ ਵੀ ਉਦੋਂ ਅੰਦਰ ਬੰਦ ਕਰਾਂਗੇ ਜਦੋਂ ਸਾਨੂੰ ਲੋੜ ਪਊਗੀ। ਇਹ ਕਦੇ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ। ਵੱਡਾ ਇਕੱਠ ਕਰਕੇ ਸਰਕਾਰ ਨੂੰ ਦੱਸਿਆ ਬਠਿੰਡੇ ਦੇ ਅੰਦਰ ਵੀ ਇਹ ਬਰਦਾਸ਼ਤ ਨਹੀਂ ਹੋਊਗਾ ਜਿਹੜੀਆਂ ਗੱਲਾਂ ਤੂੰ ਕਰਦੀਆਂ। ਇਸ ਕਰਕੇ ਵੱਡੀ ਚੇਤਾਵਨੀ ਹੈ ਕਿਸਾਨ 90 ਜਥੇਬੰਦੀਆਂ ਸੰਯੁਕਤ ਮੋਰਚੇ ਦੀਆਂ। ਜਿਹੜਾ ਕਾਨੂੰਨ ਬਣਿਆ ਬਿਜਲੀ ਬਿੱਲ 2025, ਬੀਜ ਬਿੱਲ 2025, ਨਰੇਗਾ ਦੀ ਸਕੀਮ ਨੂੰ ਖਤਮ ਕਰਨਾ, ਉਹਦੀ ਲੜਾਈ ਹੈ ਜਿਹੜੀ, ਉਹਦਾ ਘੋਲ ਹੈ, ਉਹਦੀਆਂ ਤਿਆਰੀਆਂ ਨੇ ਵੱਡੇ ਪੱਧਰ ਤੇ। ਉਹਦੇ ਲਈ ਵੱਡੀ ਲੜਾਈ ਹੈ ਜਿਹੜੀ ਇਸ ਭਾਰਤ ਦੇ ਅੰਦਰ ਲੜੀ ਜਾਊਗੀ ਸੰਯੁਕਤ ਮੋਰਚੇ ਵੱਲੋਂ। ਕਿਉਂ? ਬਿਜਲੀ ਸਾਡਾ ਜੀਵਨ ਹੈ, ਬਿਜਲੀ ਬਿਨਾਂ ਪਾਣੀ ਨਹੀਂ ਧਰਤੀ ਚੋਂ ਨਿਕਲਦਾ। ਜੇ ਪਾਣੀ ਨਹੀਂ ਨਿਕਲੂਗਾ ਤਾਂ ਰੋਟੀ ਨਹੀਂ ਪੱਕਦੀ। ਇਸ ਕਰਕੇ ਜੇ ਰੋਟੀ ਨਾ ਪੱਕੀ ਤੇ ਖਾਵਾਂਗੇ ਕੀ, ਭੁੱਖੇ ਮਰਾਂਗੇ। ਨੌਬਤ ਇੱਥੇ ਤੱਕ ਜਾਊਗੀ। ਇਸ ਕਰਕੇ ਬਹੁਤ ਖਤਰਨਾਕ ਕਾਨੂੰਨ ਨੇ ਜਿਹੜੇ ਲੈ ਕੇ ਆਏ ਨੇ। ਬੀਜ ਬਿੱਲ ਤੇ ਬਿਜਲੀ ਬਿੱਲ, ਨਰੇਗਾ ਦੀ ਸਕੀਮ ਨੂੰ ਪੂਰਾ ਖਤਮ ਕਰਨਾ, ਕਿਰਤ ਕਾਨੂੰਨਾਂ 'ਚ ਖੇਲਵੱਧ ਕਰਨਾ, ਇਹਦੀ ਲੜਾਈ ਹੈ ਜਿਹੜੀ ਵੱਡੇ ਪੱਧਰ ਤੇ ਉਹ ਲੜੀ ਜਾ ਰਹੀ ਹੈ ਤੇ ਅੱਗੇ ਲੜਾਂਗੇ। ਤਰਨਤਾਰਨ ਵਿਖੇ ਵੀ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਤੇ ਟਰੈਕਟਰ ਮਾਰਚ ਦਾ ਆਯੋਜਨ ਕੀਤਾ ਗਿਆ ਸੀ। ਟਰੈਕਟਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਲੈ ਕੇ ਸ਼ਾਮਿਲ ਹੋਏ। ਟਰੈਕਟਰ ਮਾਰਚ ਵਿੱਚ ਸ਼ਾਮਿਲ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਲੜਾਈ ਲੜਦੇ ਕਿਸਾਨਾਂ ਵੱਲੋਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਸੀ, ਪਰ ਹੁਣ ਕੇਂਦਰ ਸਰਕਾਰ ਵੱਲੋਂ ਲੋਕ ਮਾਰੂ ਫੈਸਲੇ ਕਰਦਿਆਂ ਬਿਜਲੀ ਸੋਧ ਬਿੱਲ 2025 ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਵੇਗੀ। ਇਸ ਤਰ੍ਹਾਂ ਬੀਜ ਸੋਧ ਬਿੱਲ ਲਿਆਂਦਾ ਜਾ ਰਿਹਾ ਹੈ ਜੋ ਕਿ ਕਿਸਾਨਾਂ ਲਈ ਘਾਤਕ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ ਮਜ਼ਦੂਰ ਵਿਰੋਧੀ ਫੈਸਲਾ ਕਰਦਿਆਂ ਮਨਰੇਗਾ ਕਾਨੂੰਨ ਨੂੰ ਬਦਲ ਦਿੱਤਾ ਗਿਆ ਹੈ,
ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਨੂੰ ਲਾਗੂ ਨਹੀਂ ਹੋਣ ਦੇਣਗੇ। ਅਜਨਾਲਾ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਨਵੇਂ ਲਿਆਂਦੇ ਗਏ ਜੀ ਰਾਮ ਜੀ ਵਿਕਾਸ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨ ਆਗੂਆਂ ਦਾ ਆਰੋਪ ਹੈ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੈ ਅਤੇ ਇਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਹੋਵੇਗੀ। ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਮਲੋਟ ਵਿਖੇ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਲੇਬਰ ਕੋਡ ਦੇ ਖਿਲਾਫ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ। ਜਦੋਂ 2020 ਦਾ ਅੰਦੋਲਨ ਚੱਲਿਆ ਸੀ ਤੇ ਉਸ ਦਿਨ ਅਸੀਂ ਇਹ ਜਿਹੜਾ ਆ ਟਰੈਕਟਰ ਮਾਰਚ 26 ਜਨਵਰੀ ਨੂੰ ਉਹ ਦਿੱਲੀ ਲੈ ਕੇ ਗਏ ਸੀਗੇ। ਸੋ ਗੁਰੂ ਸਾਹਿਬ ਦੀ ਬੜੀ ਕਿਰਪਾ ਇਸ ਦਿਨ ਤੇ ਰਹੀ ਹੈ। ਸੋ ਕੋਈ ਬਾਬ ਬਵਾਲ ਨਹੀਂ ਹੋਇਆ ਤੇ ਸਫਲਤਾਪੂਰਵਕ ਜਿਹੜਾ ਇਹ ਇਤਿਹਾਸਕ ਦਿਨ ਮਨਾਇਆ ਜਾਂਦਾ ਆ। ਇਹ ਇੱਕ ਜਿੱਤ ਦਾ ਪ੍ਰਤੀਕ ਹੈ ਅੰਦੋਲਨ ਦੀ, ਜਿਹੜਾ 2020 ਦਾ ਅੰਦੋਲਨ ਜਿੱਤਿਆ ਸੀ ਉਹਦੀ ਜਿੱਤ ਦਾ ਪ੍ਰਤੀਕ ਹੈ। ਸੋ ਨਾਲ ਹੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਵੇਸਲਾਪੁਣਾ ਜ਼ਿਆਦਾ ਕਰ ਰਹੀ ਹੈ, ਚਾਹੇ ਕਿ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਕਿ ਪੰਜਾਬ ਸਰਕਾਰ ਹੋਵੇ। ਸੰਯੁਕਤ ਕਿਸਾਨ ਮੋਰਚਾ ਹਮੇਸ਼ਾ ਕਿਰਤੀ ਲੋਕਾਂ ਦੇ ਹੱਕਾਂ ਦੇ ਵਿੱਚ ਖੜਾ ਆ, ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਖੜਾ ਆ, ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਿੱਚ ਖੜਾ, ਪੰਜਾਬ ਦੀ ਜ਼ਮੀਨ ਬਚਾਉਣ ਵਾਸਤੇ ਖੜਾ ਆ। ਸੋ ਕਹਿਣ ਤੋਂ ਭਾਵ ਹੈਗਾ ਕਿ ਅੱਜ ਪੂਰੇ ਭਾਰਤ ਵਿੱਚ ਜਿਹੜਾ ਆ ਟਰੈਕਟਰ ਮਾਰਚ 26 ਜਨਵਰੀ ਨੂੰ ਕੀਤਾ ਜਾਣਾ ਆ ਤੇ ਕਰ ਰਹੇ ਆ। ਵੱਡੀ ਗਿਣਤੀ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਟਰੈਕਟਰ ਲੈ ਕੇ ਅੱਜ ਸਰਕਲਾਂ ਦੇ ਵਿੱਚ, ਤਹਿਸੀਲ ਲੈਵਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਮਾਰਚ ਕਰਨਗੇ। ਸੋ ਇਸੇ ਤਰ੍ਹਾਂ ਟਾਂਡਾ ਦੇ ਵਿੱਚ ਅੱਜ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਆ ਟਰੈਕਟਰ ਮਾਰਚ ਕੀਤਾ ਜਾਣਾ। ਸੋ ਸਾਡੀਆਂ ਸਰਕਾਰ ਦੇ ਨਾਲ ਮੰਗਾਂ ਦੀ ਜੇ ਗੱਲ ਕਰੀਏ ਤਾਂ ਬੀਜ ਬਿੱਲ ਜਿਹੜਾ 2025 ਸਰਕਾਰ ਲੈ ਕੇ ਆਈ ਆ, ਇਹ ਕਿਤੇ ਨਾ ਕਿਤੇ ਇਹ ਕਿਸਾਨਾਂ ਦੀ ਇੱਕ ਜੇਬ ਦੇ ਉੱਪਰ ਡਾਕਾ ਆ, ਕਿਉਂਕਿ ਜਦੋਂ ਹਾਈਬ੍ਰਿਡ ਬੀਜ ਆ ਜਾਣਗੇ ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜਾ ਕਿਸਾਨ ਨੂੰ ਆਪਦਾ ਬੀਜ ਰੱਖਣ ਤੋਂ ਜਿਹੜਾ ਆ ਉਹ ਪਾਬੰਦੀ ਲਾ ਦੇਗੀ। ਕਿਸਾਨ ਆਪਣਾ ਬੀਜ ਢੋਲੀ ਦੇ ਵਿੱਚ ਰੱਖ ਕੇ ਤੇ ਅਗਲੇ ਸਾਲ ਵਾਸਤੇ ਬੀਜਦਾ ਹੁੰਦਾ ਸੀ, ਉਸ ਤੇ ਪਾਬੰਦੀਆਂ ਲੱਗ ਜਾਣਗੀਆਂ। ਨਾਲ ਦੀ ਨਾਲ ਬਿਜਲੀ ਬਿੱਲ 2025, ਸੋ ਉਹ ਐਕਟ ਬਹੁਤ ਜਿਹੜਾ ਖਰਾਬ ਆ, ਉਹਨੂੰ ਰੱਦ ਕਰਵਾਉਣ ਵਾਸਤੇ MSP ਦੀ ਗਾਰੰਟੀ ਕਾਨੂੰਨ, ਨਾਲ ਦੀ ਨਾਲ ਜਿਹੜਾ ਆ ਪੂਰਨ ਕਰਜ਼ਾ ਮਾਫੀ, ਮਨਰੇਗਾ ਸਕੀਮ ਨੂੰ ਸਰਕਾਰ ਰਾਮ ਜੀ ਰਾਮ ਦਾ ਨਾਮ ਦੇ ਕੇ ਜਿਹੜਾ ਉਹਨੂੰ ਖਤਮ ਕਰਨਾ ਚਾਹੁੰਦੀ ਹੈ। ਨਾਲ ਦੀ ਨਾਲ ਜਿਹੜੇ ਲੇਬਰ ਕੋਡਸ ਆ ਉਹ ਲਾਗੂ ਕਰਕੇ ਕਿਤੇ ਨਾ ਕਿਤੇ ਕਿਰਤੀ ਲੋਕਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ। ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਆ ਅੱਜ ਦੁਆਬਾ ਕਿਸਾਨ ਕਮੇਟੀ ਟਾਂਡਾ, ਦਸੂਹਾ, ਮੁਕੇਰੀਆਂ, ਪਠਾਨਕੋਟ, ਹੁਸ਼ਿਆਰपुर, जलंधर ਤੇ कपूरथला मंदिर समिति गंगोत्री की तरफ से ये घोषणा करते हैं कि किसी भी गैर हिंदू को माँ भगवती गंगा के जो मंदिर है उसमें आने से रोका जाएगा। पूर्णतः उनके लिए, गैर हिंदू के लिए माँ भगवती गंगा का जो मंदिर है, गंगोत्री धाम है, वो वर्जित होगा। ऐसा मंदिर समिति गंगोत्री ने पूरी तरह से सभी लोगों ने ये निर्णय लिया है। ਬਦਰੀਨਾਥ ਕੇਦਾਰਨਾਥ ਮੰਦਿਰ ਕਮੇਟੀ ਨੇ ਚਾਰ ਧਾਮ ਅਤੇ ਇਸ ਨਾਲ ਜੁੜੇ ਪ੍ਰਮੁੱਖ ਤੀਰਥ ਸਥਾਨਾਂ ਵਿੱਚ ਗੈਰ ਹਿੰਦੂਆਂ ਦੇ ਆਉਣ ਜਾਣ ਤੇ ਪਾਬੰਦੀ ਲਗਾਉਣ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਕਮੇਟੀ ਦੇ ਪ੍ਰਧਾਨ ਹਿਮੰਤ ਦੇਵੇਦੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਬਦਰੀਨਾਥ ਅਤੇ ਕੇਦਾਰਨਾਥ ਵਰਗੇ ਤੀਰਥ ਸਥਾਨ ਸੈਰ ਸਪਾਟਾ ਸਥਾਨ ਨਹੀਂ ਹਨ, ਸਗੋਂ ਸਨਾਤਨ ਧਰਮ ਦੇ ਸਭ ਤੋਂ ਉੱਚੇ ਅਧਿਆਤਮਿਕ ਕੇਂਦਰ ਹਨ, ਜਿੱਥੇ ਪ੍ਰਵੇਸ਼ ਨੂੰ ਨਾਗਰਿਕ ਅਧਿਕਾਰ ਦੀ ਬਜਾਏ ਇੱਕ ਧਾਰਮਿਕ ਪਰੰਪਰਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਹਿਮੰਤ ਦੇਵੇਦੀ ਨੇ ਕਿਹਾ ਕਿ ਸਾਰੇ ਪ੍ਰਮੁੱਖ ਧਾਰਮਿਕ ਗੁਰੂਆਂ ਅਤੇ ਸੰਤ ਭਾਈਚਾਰੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਗੈਰ ਹਿੰਦੂਆਂ ਨੂੰ ਇਨ੍ਹਾਂ ਪਵਿੱਤਰ ਤੀਰਥ ਸਥਾਨਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਇਹ ਫੈਸਲਾ ਸਦੀਵੀ ਪਰੰਪਰਾਵਾਂ ਦੇ ਸਤਿਕਾਰ ਵਜੋਂ ਲੈ ਰਹੇ ਹਾਂ। ਚਾਰ ਧਾਮ ਆਸਥਾ ਤੇ ਅਧਿਆਤਮਿਕ ਅਭਿਆਸ ਦੇ ਕੇਂਦਰ ਹਨ, ਆਮ ਸੈਲਾਨੀ ਸਥਾਨ ਨਹੀਂ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਇਸ ਪ੍ਰਸਤਾਵ ਤੇ ਇੱਕ ਬਿਆਨ ਜਾਰੀ ਕੀਤਾ। ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਸਰਕਾਰ ਦੇਵ ਭੂਮੀ ਉੱਤਰਾਖੰਡ ਵਿੱਚ ਤੀਰਥ ਸਥਾਨਾਂ ਨੂੰ ਸੰਚਾਲਿਤ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਦੇ ਵਿਚਾਰਾਂ ਦੇ ਆਧਾਰ ਤੇ ਲੋੜੀਂਦੀ ਕਾਰਵਾਈ ਕਰੇਗੀ। ਉਹਨਾਂ ਦੇ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਰਾਜ ਸਰਕਾਰ ਇਸ ਮੁੱਦੇ ਤੇ ਮੰਦਿਰ ਕਮੇਟੀਆਂ ਦੇ ਫੈਸਲਿਆਂ ਨੂੰ ਤਰਜੀਹ ਦੇ ਸਕਦੀ ਹੈ। BKTC ਪ੍ਰਸਤਾਵ ਵਿੱਚ ਕੁੱਲ 48 ਮੰਦਿਰ, ਕੁੰਡ ਅਤੇ ਧਾਰਮਿਕ ਸਥਾਨ ਸ਼ਾਮਿਲ ਹਨ, ਜਿੱਥੇ ਗੈਰ ਹਿੰਦੂਆਂ ਦੇ ਦਾਖਲੇ ਦੀ ਮਨਾਹੀ ਹੈ। ਇਸ ਵਿੱਚ ਕੇਦਾਰਨਾਥ ਧਾਮ, ਬਦਰੀਨਾਥ ਧਾਮ, ਤੁੰਗਨਾਥ, ਮਦ ਮਹੇਸ਼ਵਰ, ਨਰਸਿੰਘ ਮੰਦਰ, ਜੋਸ਼ੀ ਮਠ, ਗੁਪਤ ਕਾਸ਼ੀ ਦਾ ਵਿਸ਼ਵਨਾਥ ਮੰਦਰ, ਤਪਤ ਕੁੰਡ, ਬ੍ਰਹਮ ਕਪਾਲ ਅਤੇ ਸ਼ੰਕਰਾਚਾर्य समाधि वर्गे महत्वपूर्ण स्थान शामिल हैं। देखिए उसमें हमारा बहुत स्पष्ट मत है, पहले से ही हमने कहा है
कि चूँकि जितने भी ये धार्मिक स्थल हैं, जो भी हमारे पौराणिक स्थल हैं, हमारे देव स्थान हैं, इन स्थानों को देखने वाले, उनका संचालन करने वाले वहाँ के सभी हमारे जो धार्मिक संगठनों के लोग हैं, तीर्थ सभा के लोग हैं, गंगा सभा के लोग हैं, केदार सभा के लोग हैं, बद्री केदार मंदिर समिति के लोग हैं, हमारा पूज्य संत समाज है, वो सब जो भी चूँकि वही उसका संचालन करते हैं, हमने कहा है कि उनकी जो भी उसमें राय होगी या जो उनका मत होगा उसके अनुसार ही सरकार आगे बढ़ेगी। और ये स्थान हमारे बहुत पौराणिक महत्व के स्थान हैं और इन स्थानों के पहले समय में कुछ कानून भी बने हुए हैं, हम उन कानूनों का भी अध्ययन कर रहे हैं, उसके आधार पर हम आगे बढ़ेंगे। ਕੈਲੀਫੋਰਨੀਆ ਦੀ ਕੇਨ ਕਾਉਂਟੀ ਦੀ ਨਿਆਇਕ ਹਿਸਟਰੀ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੁੜ ਗਿਆ ਹੈ। ਇੱਥੋਂ ਦੇ ਸੁਪੀਰੀਅਰ ਕੋਰਟ ਵਿੱਚ ਨਵਰਾਜ ਸਿੰਘ ਰਾਏ ਨੇ ਪ੍ਰੋ ਟੈਮ ਜੱਜ ਵਜੋਂ ਸਹੁੰ ਚੁੱਕੀ ਹੈ, ਜਿਸ ਨਾਲ ਉਹ ਇਸ ਅਹੁਦੇ ਤੇ ਪਹੁੰਚਣ ਵਾਲੇ ਕਾਉਂਟੀ ਦੇ ਪਹਿਲੇ ਸਿੱਖ ਅਤੇ ਪੰਜਾਬੀ ਬਣ ਗਏ ਹਨ। ਸਥਾਨਕ ਲੋਕਾਂ ਵਿੱਚ ਬਾਕੋ ਕਿਡ ਦੇ ਨਾਮ ਨਾਲ ਮਸ਼ਹੂਰ ਨਵਰਾਜ ਸਿੰਘ ਰਾਏ ਪੰਜਾਬ ਤੋਂ ਗਏ ਪ੍ਰਵਾਸੀ ਮਾਪਿਆਂ ਦੇ ਸਪੁੱਤਰ ਹਨ। ਉਹਨਾਂ ਨੇ ਕੈਲੀਫੋਰਨੀਆ ਦੀ ਯੂਨੀਵਰਸਿਟੀ ਡੇਵਿਸ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਹੁਣ ਉਹ ਅਦਾਲਤ ਵਿੱਚ ਨਿਰਪੱਖਤਾ, ਸਤਿਕਾਰ ਅਤੇ ਕਾਨੂੰਨ ਦੇ ਸ਼ਾਸਨ ਵਰਗੇ ਸਿਧਾਂਤਾਂ ਨੂੰ ਲਾਗੂ ਕਰਨਗੇ। ਇਸ ਇਤਿਹਾਸਕ ਪਲ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਨਵਰਾਜ ਸਥਾਨਕ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਾਣ ਨਾਲ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ। ਕੇਨ ਕਾਉਂਟੀ ਵਿੱਚ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਖੇਤੀਬਾੜੀ, ਵਪਾਰ ਅਤੇ ਸਮਾਜਿਕ ਕੰਮਾਂ ਵਿੱਚ ਵੱਡਾ ਯੋਗਦਾਨ ਪਾ ਰਿਹਾ ਅਤੇ ਹੁਣ ਨਿਆਂਪਾਲਿਕਾ ਵਿੱਚ ਇਸ ਪਹਿਲੀ ਭੂਮਿਕਾ ਨੇ ਭਾਈਚਾਰੇ ਦਾ ਸਿਰ ਹੋਰ ਉੱਚਾ ਕਰ ਦਿੱਤਾ ਹੈ। ਨਵਰਾਜ ਸਿੰਘ ਦੀ ਪ੍ਰਾਪਤੀ ਕੈਲੀਫੋਰਨੀਆ ਵਿੱਚ ਸਿੱਖਾਂ ਦੇ ਵਾਧੇ ਪ੍ਰਭਾਵ ਨੂੰ ਦਰਸਾਉਂਦੀ ਹੈ, ਜੋ ਨਿਆਂ ਦੇ ਨਾਲ-ਨਾਲ ਸੱਭਿਆਚਾਰਕ ਸਾਂਝ ਨੂੰ ਵੀ ਮਜ਼ਬੂਤ ਕਰੇਗੀ। ਦਿੱਲੀ ਹਾਈਕੋਰਟ ਨੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਅਰਜ਼ੀ ਨੂੰ ਲੈ ਕੇ ਮਹੱਤਵਪੂਰਨ ਹੁਕਮ ਜਾਰੀ ਕੀਤੇ ਹਨ। ਜਸਟਿਸ ਪ੍ਰਤੀਕ ਜਲਾਨ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭਾਈ ਹਵਾਰਾ ਦੀ ਪੈਰੋਲ ਅਰਜ਼ੀ ਤੇ 4 ਹਫ਼ਤਿਆਂ ਦੇ ਅੰਦਰ ਫੈਸਲਾ ਕਰਕੇ ਇਸ ਦੀ ਜਾਣਕਾਰੀ ਭਾਈ ਹਵਾਰਾ ਅਤੇ ਉਹਨਾਂ ਦੇ ਵਕੀਲ ਨੂੰ ਲਿਖਤੀ ਰੂਪ ਵਿੱਚ ਦਿੱਤੀ ਜਾਵੇ। ਭਾਈ ਜਗਤਾਰ ਸਿੰਘ ਹਵਾਰਾ ਇਸ ਸਮੇਂ ਦਿੱਲੀ ਦੇ ਕੇਂਦਰੀ ਜੇਲ੍ਹ ਨੰਬਰ 15 ਮੰਡੋਲੀ ਵਿੱਚ ਬੰਦ ਹਨ। ਉਹਨਾਂ ਵੱਲੋਂ 11 ਜੂਨ 2025 ਨੂੰ ਜੇਲ੍ਹ ਸੁਪਰਡੈਂਟ ਮੰਡੋਲੀ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਗਈ ਸੀ, ਜੋ 7 ਮਹੀਨੇ ਤੋਂ ਵੱਧ ਸਮੇਂ ਤੱਕ ਬਿਨਾਂ ਕਿਸੇ ਫੈਸਲੇ ਦੇ ਲਟਕੀ ਰਹੀ। ਸੁਣਵਾਈ ਦੌਰਾਨ ਰਾਜ ਪੱਖ ਵੱਲੋਂ ਦਲੀਲ ਦਿੱਤੀ ਗਈ ਕਿ ਕਿਉਂਕਿ ਭਾਈ ਹਵਾਰਾ ਨੂੰ ਚੰਡੀਗੜ੍ਹ ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਸੀ, ਇਸ ਲਈ ਪੈਰੋਲ ਮਾਮਲੇ ਤੇ ਫੈਸਲਾ ਕਰਨ ਦਾ ਅਧਿਕਾਰ ਚੰਡੀਗੜ੍ਹ ਪ੍ਰਸ਼ਾਸਨ ਕੋਲ ਹੈ, ਨਾ ਕਿ ਮੰਡੋਲੀ ਜੇਲ੍ਹ ਅਧਿਕਾਰੀਆਂ ਕੋਲ। ਭਾਈ ਹਵਾਰਾ ਦੇ ਵਕੀਲਾਂ ਨੇ ਇਸ ਦਲੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਅਧਿਕਾਰ ਖੇਤਰ ਭਾਵੇਂ ਕੋਈ ਵੀ ਹੋਵੇ, ਪਰ ਅਰਜ਼ੀ ਤੇ ਸਮੇਂ ਸਿਰ ਫੈਸਲਾ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਤਾਂ ਜੋ ਕਾਨੂੰਨੀ ਇਲਾਜ ਲਈ ਅਗਲਾ ਕਦਮ ਚੁੱਕਿਆ ਜਾ ਸਕੇ। ਦਿੱਲੀ ਹਾਈਕੋਰਟ ਨੇ ਸਾਰੀਆਂ ਦਲੀਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਕਮ ਦਿੱਤਾ ਕਿ ਅਧਿਕਾਰੀਆਂ ਵੱਲੋਂ ਪੈਰੋਲ ਅਰਜ਼ੀ ਤੇ ਆਪਣਾ ਸਪਸ਼ਟ ਜਵਾਬ 4 ਹਫ਼ਤਿਆਂ ਵਿੱਚ ਜਾਰੀ ਕੀਤਾ ਜਾਵੇ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਭਾਈ ਹਵਾਰਾ ਦੇ ਸਾਰੇ ਕਾਨੂੰਨੀ ਅਧਿਕਾਰ ਖੁੱਲ੍ਹੇ ਰਹਿਣਗੇ। ਇਸ ਮਾਮਲੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਦੇ ਪੱਖ ਤੋਂ ਸੀਨੀਅਰ ਵਕੀਲ ਮਨਿੰਦਰ ਸਿੰਘ ਦੇ ਨਾਲ ਵਕੀਲ ਏਕਤਾ ਵਤਸ ਅਤੇ ਜਨਵੀ ਗਰਗ ਨੇ ਦਲੀਲਾਂ ਪੇਸ਼ ਕੀਤੀਆਂ। ਇਸ ਮਾਮਲੇ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਲਾਇਰਸ ਦੇ ਮੁਖੀ ਐਡਵੋਕੇਟ ਜਸਪਾਲ ਸਿੰਘ ਮਜਪੁਰ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਨਾਲ ਹੁਣ ਪ੍ਰਸ਼ਾਸਨ ਨੂੰ ਪੈਰੋਲ ਅਰਜ਼ੀ ਤੇ ਸਪਸ਼ਟ ਅਤੇ ਲਿਖਤੀ ਫੈਸਲਾ ਦੇਣਾ ਲਾਜ਼ਮੀ ਹੋ ਗਿਆ ਹੈ। ਦੱਸ ਦਈਏ ਕਿ ਪੈਰੋਲ ਜੇਲ੍ਹ ਨਿਯਮਾਂ ਅਧੀਨ ਹੁੰਦੀ ਹੈ ਅਤੇ ਆਮ ਤੌਰ ਤੇ ਉਸ ਜੇਲ੍ਹ ਵੱਲੋਂ ਹੀ ਸ਼ੁਰੂ ਕੀਤੀ ਜਾਂਦੀ ਹੈ ਜਿੱਥੇ ਕੈਦੀ ਸਜ਼ਾ ਕੱਟ ਰਿਹਾ ਹੁੰਦਾ ਹੈ, ਜਿਸ ਲਈ ਸੰਬੰਧਿਤ ਸਰਕਾਰ ਦੀ ਮਨਜ਼ੂਰੀ ਲੋੜੀਂਦੀ ਹੈ। ਰੂਸ ਦੇ ਲਗਭਗ 4 ਸਾਲਾਂ ਤੋਂ ਚੱਲ ਰਹੇ ਪੂਰਨ ਹਮਲੇ ਨੂੰ ਖਤਮ ਕਰਨ ਲਈ ਸੰਯੁਕਤ ਅਰਬ ਅਮੀਰਾਤ ਵਿੱਚ ਯੂਕਰੇਨ, ਰੂਸ ਅਤੇ ਅਮਰੀਕਾ ਦੇ ਵਾਰਤਾਕਾਰਾਂ ਵਿਚਕਾਰ ਦੂਜੇ ਦਿਨ ਦੀ ਗੱਲਬਾਤ ਤੋਂ ਠੀਕ ਪਹਿਲਾਂ ਲੰਘੀ ਰਾਤ ਹੋਏ ਰੂਸੀ ਹਮਲਿਆਂ ਵਿੱਚ 1 ਜਣੇ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ। ਕੀਵ ਸਿਟੀ ਮਿਲਟਰੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਕਾਚੈਂਕੋ ਅਨੁਸਾਰ ਯੂਕਰੇਨ ਦੀ ਰਾਜਧਾਨੀ ਕੀਵ ਤੇ ਹੋਏ ਰੂਸੀ ਡਰੋਨ ਹਮਲਿਆਂ ਵਿੱਚ 1 ਜਣੇ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕਿਵ ਦੇ ਖੇਤਰੀ ਮੁਖੀ ਨੇ ਦੱਸਿਆ ਕਿ ਉੱਥੇ ਹੋਏ ਡਰੋਨ ਹਮਲਿਆਂ ਵਿੱਚ 27 ਜਣੇ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਵਿਟਾਲੀ ਕਲੇਸ਼ਕੋ ਨੇ ਦੱਸਿਆ ਕਿ ਰਾਤ ਭਰ ਹੋਏ ਰੂਸੀ ਹਮਲਿਆਂ ਤੋਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਲਗਭਗ 6000 ਇਮਾਰਤਾਂ ਵਿੱਚ ਹੀਟਿੰਗ ਸਿਸਟਮ ਖਰਾਬ ਹੋ ਗਿਆ। ਅੱਜ ਸਵੇਰੇ ਕੀਵ ਵਿੱਚ ਤਾਪਮਾਨ -12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਇਸ ਦੌਰਾਨ ਕੀਵ ਵਿੱਚ ਲੋਕਾਂ ਨੇ ਸਾਰੀ ਰਾਤ ਹਨੇਰੇ ਅਤੇ ਠੰਡ ਵਿੱਚ ਲੰਘਾਈ ਕਿਉਂਕਿ ਰੂਸ ਵੱਲੋਂ ਬਿਜਲੀ ਪਲਾਂਟਾਂ ਤੇ ਹਮਲੇ ਕੀਤੇ ਜਾਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਸੀ, ਜਿਸ ਕਾਰਨ ਹਨੇਰਾ ਪਸਰਿਆ ਹੋਇਆ ਸੀ ਅਤੇ ਹੀਟ ਬੰਦ ਹੋਣ ਕਾਰਨ ਲੋਕਾਂ ਨੂੰ ਠੰਡ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਇਸੇ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਦੀਆਂ ਫੌਜਾਂ ਨੇ ਯੂਕਰੇਨ ਦੇ ਉੱਤਰ ਪੂਰਬੀ ਖਾਰਕਿਵ ਖੇਤਰ ਵਿੱਚ ਸਥਿਤ ਸਤਾਰੇਸੀਆ ਪਿੰਡ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਸਤਲੁਜ ਯਮੁਨਾ ਲਿੰਕ ਨਹਿਰ ਸੰਬੰਧੀ ਭਲਕੇ ਇੱਕ ਮੀਟਿੰਗ ਬੁਲਾਈ ਗਈ ਹੈ। ਇਹ ਮੀਟਿੰਗ ਸੈਕਟਰ 17 ਸਥਿਤ ਹੋਟਲ ਤਾਜ ਵਿੱਚ ਹੋਵੇਗੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਵੇਰੇ 9:30 ਵਜੇ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ, ਜਿਸ ਵਿੱਚ SYL ਦੇ ਹਰ ਪਹਿਲੂ ਤੇ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੋਵਾਂ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਿਲ ਹੋਣਗੇ।